ਜਦੋਂ ਪਾਕਿਸਤਾਨ ਬਣਿਆ ਸੀ 1947 ਦੇ ਵਿੱਚ ਮੈਂ ਉਦੋਂ 7 ਦਿਨਾਂ ਦਾ ਸੀਗਾ, ਓਨਲੀ 7 ਡੇਜ਼ ਓਲਡ। ਸਾਡਾ ਘਰ ਹਜੇ ਵੀ ਹੈਗਾ ਇੱਥੇ ਲਾਹੌਰ ਦੇ ਵਿੱਚ, ਮੇਵਾ ਮੰਡੀ, ਪਹਿਲਗਾਮ ਸਟਰੀਟ, 9 ਨੰਬਰ ਘਰ। ਮੇਰੇ ਦਾਦਾ ਜੀ ਦਾ ਇੱਥੇ ਫੈਕਟਰੀ ਹੁੰਦੀ ਸੀ, ਹਾਰਮੋਨੀਅਮ ਬਣਦੇ ਹੁੰਦੇ ਸੀਗੇ ਪਾਰਟੀਸ਼ਨ ਤੋਂ ਪਹਿਲਾਂ, ਹਾਰਮੋਨੀਅਮ ਅਤੇ ਪਿਆਨੋ, ਕਿਉਂਕਿ ਲਾਹੌਰ ਦੇ ਵਿੱਚ ਸਭ ਤੋਂ ਵੱਡੀ ਫਿਲਮ ਇੰਡਸਟਰੀ ਸੀ ਉਸ ਜ਼ਮਾਨੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਜਥਾ ਇੰਗਲੈਂਡ ਤੋਂ ਆਇਆ, ਅਸੀਂ 113 ਮੈਂਬਰ ਹਾਂ ਇੱਥੇ ਪਾਕਿਸਤਾਨ ਵਿੱਚ ਆਣ ਕੇ ਸਾਨੂੰ ਬਹੁਤ ਵਧੀਆ ਲੱਗਾ, ਲੋਕਾਂ ਨੇ ਸਾਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ। ਅਸੀਂ ਪਹਿਲੀ ਵਾਰੀ ਆਏ ਜੀ। ਸਾਡੇ ਮੇਰੇ ਫੈਮਿਲੀ ਮੈਂਬਰ ਨਹੀਂ, ਪਰ ਸਾਡੇ ਨਾਲ ਦੇ ਜਿਹੜੇ ਜਥਾ ਉਹ ਸਾਡੇ ਹੈਗੇ ਆ, ਜਿੱਦਾਂ ਮੈਂ ਇਕੱਲਾ ਹੀ ਆਇਆ। ਇਹ ਮੇਰੀ ਮਦਰ ਦਾ ਜਨਮ ਪਾਕਿਸਤਾਨ ਦਾ, ਪਾਕਿਸਤਾਨ ਦਾ ਜੜ੍ਹਾਂ ਵਾਲੀ ਆ, ਜੜ੍ਹਾਂ ਲੱਗਦੇ ਪਿੰਡ ਸ਼ੰਕਰ ਸੀ। ਗਏ ਨੇ ਜੀ, ਸਾਨੂੰ ਆਇਆ ਨੂੰ 3 ਦਿਨ ਹੀ ਹੋਏ ਉਦੋਂ। ਤੋਂ 1947 'ਚ ਮੇਰੀ ਮਦਰ 2 ਸਾਲਾਂ ਦੀ ਸੀ। ਹਾਂਜੀ, ਉਸ ਤੋਂ ਬਾਅਦ ਤਾਂ ਫਿਰ ਮੈਂ ਹੀ ਆਇਆ, ਜਾਣੀ ਕਿ ਮੈਂ ਇੱਥੇ ਦਾ ਨਹੀਂਗਾ, ਮੈਂ ਹੈਗਾ ਇੰਡੀਆ ਦਾ। ਗਿਲਾ ਸ਼ਿਕਵਾ ਕੋਈ ਨਹੀਂ ਜੀ, ਬਸ ਬੜਾ ਧੰਨਵਾਦ ਤੁਹਾਡਾ। ਥੋੜ੍ਹਾ ਬਹੁਤਾ ਗਵਰਨਮੈਂਟ ਨੂੰ ਕਹੋ ਵੀ ਇਹਨਾਂ ਨੂੰ ਮਾੜਾ ਮੋਟਾ ਜਿਹੜਾ ਡਿਸਿਪਲਿਨ 'ਚ ਲਿਆਉਣ, ਥੋੜ੍ਹਾ ਬਹੁਤਾ ਉੱਤੇ ਪੈਸਾ ਖਰਚ ਕਰਕੇ ਇਹਦੀ ਸਾਫ ਸਫਾਈ ਰੱਖਣ। ਸਾਡੇ ਕੋਲ ਹੋਟਲ ਬੁੱਕ ਆ, ਸਾਨੂੰ ਕੋਈ ਇੱਦਾਂ ਦੀ ਪਰੇਸ਼ਾਨੀ ਨਹੀਂ ਆਈ। ਇੱਥੇ ਦੇਖਿਆ ਜੀ, ਕੱਲ੍ਹ ਅਸੀਂ ਪਰਸੋਂ ਗਏ ਸੀਗੇ ਨਨਕਾਣਾ ਸਾਹਿਬ ਜੀ। ਨਨਕਾਣਾ ਸਾਹਿਬ ਤੋਂ ਬਾਅਦ ਕੱਲ੍ਹ ਅਸੀਂ ਸੀਗੇ ਪਾਕਿਸਤਾਨ ਬਾਰਡਰ 'ਤੇ, ਪਾਕਿਸਤਾਨ ਇੰਡੀਆ ਬਾਰਡਰ 'ਤੇ। ਅੱਜ ਇੱਥੇ ਗੁਰਦੁਆਰਾ ਸਾਹਿਬ ਆਏ ਹਾਂ, ਅਤੇ ਇੱਥੋਂ ਗੁਰੂ ਰਾਮਦਾਸ ਦਾ ਗੁਰਦੁਆਰਾ ਸੀਗਾ ਚੂਨਾ ਮੰਡੀ, ਉੱਥੇ ਗਏ। मेरा नाम प्रितपाल कौर है। वाहिगुरू जी का खालसा, वाहिगुरू जी की फतह। हम सिख लोग हैं, हम आए हैं UK लंदन से। तो इधर गुरु नानक देव जी का बर्थडे है, हम हर साल आते हैं, हमें बहुत अच्छा लगता है। यहाँ की गवर्नमेंट हमारा बहुत वो करती है, ध्यान रखती है, इसलिए हम हर साल आते हैं। पहले भी 3-4 बार आ चुके हैं। हाँ जी, ऐवान बहुत अच्छी है, हमें बहुत प्यार करती है। परेशानी है कि कमरे की वजह से परेशानी होती है लाहौर में थोड़ी सी, कहते हैं कमरे नहीं है। देखो अब क्या कहते हैं, हम हुकूमत से दरख्वास्त करेंगे कि हमें किसी चीज़ की परेशानी ना हो, जैसे हमारा ध्यान रखते हैं आगे भी रखें। मेरा नाम जोगिंदर सिंह है, इंग्लैंड तो आए हैं। मैं पहली बार एक बार आया था 40 साल पहले, इतने ठहर रहा था, फिर मुड़ के चल गया। जज्बात ठीक है, गुरु साहब के दर्शन करके गुरुद्वारे के जज्बात खुशी बहुत प्राप्त हुई है। ਤੇ ਜੋ ਵੀ ਇੱਥੋਂ ਮਿਲਣਾ ਹੈਗਾ ਉਹਦੇ ਵੇਲੇ ਅਸੀਂ ਪ੍ਰਾਰਥਨਾ ਕਰਦੇ ਹਾਂ ਵੀ ਸਭ ਨੂੰ ਸੁੱਖ ਸ਼ਾਂਤੀ ਵਰਤਾਵੇ ਗੁਰੂ ਸਾਹਿਬ। ਰਾਜਨੀਤੀ ਧਰਮ ਦੇ ਵਿੱਚ ਰਾਜਨੀਤੀ ਨਹੀਂ ਅਸੀਂ ਕਰਨੀ। ਮੈਂ ਤਾਂ ਕਹਿੰਦਾ ਵੀ ਅਸੀਂ ਤਾਂ ਧਾਰਮਿਕ ਯਾਤਰਾ ਕਰਨਾ ਹੈ, ਨਾ ਕਿ ਅਸੀਂ ਰਾਜਨੀਤੀ ਕਰਨਾ ਹੈ। ਇਹ ਉਹ ਆਪਣੇ ਆਪ ਸਰਕਾਰਾਂ ਦੇ ਕੰਮ ਹੈ, ਉਹ ਪਈ ਕਰਦੀਆਂ। ਅੱਗ ਤਾਂ ਬੰਦ ਹੋਣੀ ਚਾਹੀਦੀ ਹੈ, ਉਹ ਤਾਂ ਸਾਰੇ ਦੁਆਇਆ ਠੀਕ ਹੈ, ਜੋ ਵੀ ਕਰਦੀਆਂ ਸਰਕਾਰਾਂ ਠੀਕ ਹੈ, ਪਰ ਡਰੱਗ ਨੂੰ ਬੰਦ ਕਰਨ ਦਾ ਇਹਨਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ। ਦਿਲ ਦੀ ਭਾਵਨਾ ਬਾਕਸ ਬਹੁਤ ਵਧੀਆ, ਫਸਟ ਕਲਾਸ। ਹਾਂਜੀ, ਬੜਾ ਆਦਰ ਮਾਣ, ਬੜੇ ਪਿਆਰ ਦੇ ਨਾਲ ਜੀ ਆਇਆਂ ਨੂੰ। ਹਾਂਜੀ, ਅਤੇ ਬੜੀ ਸ਼ਰਧਾ ਭਾਵਨਾ ਨਾਲ, ਬੜੇ ਪਿਆਰ ਦੇ ਨਾਲ। ਹਾਂਜੀ, ਅਸੀਂ UK ਤੋਂ ਆਏ ਹਾਂ। ਅਸੀਂ ਚੀਜ਼ ਜਿਹੜੀ ਆ ਜ਼ਾਹਰ ਨਹੀਂ ਕੀਤੀ ਜਾਂਦੀ, ਫੀਲਿੰਗ ਹੁੰਦੀ ਆ। ਹਾਂਜੀ, ਉਹ ਜਿਹੜੀ ਆ ਮੂੰਹ 'ਤੇ ਨਹੀਂ ਆਉਂਦੀ, ਦਿਲ 'ਤੇ ਆਉਂਦੀ ਆ। ਹਾਂਜੀ, ਮੈਂ ਹੁਣ ਰਿਟਾਇਰ ਆ UK ਦੇ ਵਿੱਚ ਕਰਦੇ ਇੰਜੀਨੀਅਰ। ਹੋ ਸਕਦੇ ਆ ਜੇ ਗੌਰਮੈਂਟਾਂ ਦੋਨਾਂ ਪਾਸਿਆਂ ਗੌਰਮੈਂਟਾਂ ਜਿਹੜੀਆਂ ਆਪਣੇ ਕਮਨ ਯੂਜ਼ ਕਰਨ। ਹਾਂਜੀ, ਅਤੇ ਵੀਜ਼ਾ ਖੁੱਲ੍ਹ ਜਾਣਾ, ਇੱਕ ਦੋ ਆਉਣ ਜਾਣ ਨੂੰ ਸੌਖਾ ਹੋ ਜਾਊਗਾ। ਹਾਂਜੀ, ਮੇਰਾ ਨਾਮ ਸੁਰਿੰਦਰਪਾਲ ਸਿੰਘ ਆ ਜੀ। ਮੈਂ UK ਤੋਂ ਆਇਆ, ਅਤੇ ਪ੍ਰੋਫੈਸ਼ਨ 'ਤੇ ਮੈਂ ਪ੍ਰੋਫੈਸਰ ਸੀਗਾ ਲੱਗਾ ਹੋਇਆ ਨੋਟਿੰਗਮ ਯੂਨੀਵਰਸਿਟੀ ਵਿੱਚ। ਹਾਂਜੀ, ਲੈਸਟਰ ਯੂਨੀਵਰਸਿਟੀ। ਮੈਂ ਦੂਜੀ ਦਫਾ ਆ ਚੁੱਕਾ, ਪਹਿਲੀ ਵਾਰੀ ਆ ਚੁੱਕਾ, ਇੱਕ ਵਾਰੀ ਹੁਣ ਦੂਸਰੀ ਦਫਾ ਆਏ। ਅਤੇ ਸਭ ਕੁਛ ਬਹੁਤ ਚੰਗਾ ਜੀ, ਸਭ ਕੁਛ ਪਸੰਦ ਆਇਆ। ਇੱਥੋਂ ਦੇ ਜਿਹੜੇ ਲੋਕਲ ਲੋਕ ਹੈ ਉਹ ਬਹੁਤ ਚੰਗੇ ਆ, ਬਹੁਤ ਇੱਜ਼ਤ ਦਿੰਦੇ ਆ, ਬਹੁਤ ਇੱਜ਼ਤ ਮਾਣ ਨਾਲ ਬੁਲਾਉਂਦੇ ਆ, ਚੰਗੀ ਤਰ੍ਹਾਂ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਮੰਨਦੇ ਆ। ਹੁਣ ਤਾਂ ਸਾਡਾ ਕੋਈ ਫੈਮਿਲੀ ਮੈਂਬਰ ਇੱਥੇ ਨਹੀਂ ਹੈਗਾ। ਅਸਲ ਦੇ ਵਿੱਚ ਮੈਂ ਤੁਹਾਨੂੰ ਆਪਣੀ ਹਿਸਟਰੀ ਦੱਸਦਾ। ਜਦੋਂ ਪਾਕਿਸਤਾਨ ਬਣਿਆ ਸੀ 1947 ਦੇ ਵਿੱਚ ਮੈਂ ਉਦੋਂ 7 ਦਿਨਾਂ ਦਾ ਸੀਗਾ, ਓਨਲੀ 7 ਡੇਜ਼ ਓਲਡ। ਸਾਡਾ ਘਰ ਹਜੇ ਵੀ ਹੈਗਾ ਇੱਥੇ ਲਾਹੌਰ ਦੇ ਵਿੱਚ, ਮੇਵਾ ਮੰਡੀ, ਪਹਿਲਗਾਮ ਸਟਰੀਟ, 9 ਨੰਬਰ ਘਰ। ਉੱਥੇ ਮੈਂ ਬੋਰਨ ਹੋਇਆ ਸੀਗਾ, ਅਤੇ 7 ਦਿਨਾਂ ਦਾ ਸੀਗਾ। ਮੈਨੂੰ ਮੇਰੇ ਪੇਰੈਂਟਸ ਲੈ ਗਏ ਇੱਥੋਂ, ਅਸੀਂ ਬਾਰਡਰ ਕ੍ਰੋਸ ਕਰਕੇ ਅੰਮ੍ਰਿਤਸਰ ਵਸ ਕੇ ਜਾ ਕੇ। ਮੇਰੇ ਦਾਦਾ ਜੀ ਦਾ ਇੱਥੇ ਫੈਕਟਰੀ ਹੁੰਦੀ ਸੀ, ਹਾਰਮੋਨੀਅਮ ਬਣਦੇ ਹੁੰਦੇ ਸੀਗੇ ਪਾਰਟੀਸ਼ਨ ਤੋਂ ਪਹਿਲਾਂ, ਹਾਰਮੋਨੀਅਮ ਅਤੇ ਪਿਆਨੋ, ਕਿਉਂਕਿ ਲਾਹੌਰ ਦੇ ਵਿੱਚ ਸਭ ਤੋਂ ਵੱਡੀ ਫਿਲਮ ਇੰਡਸਟਰੀ ਸੀ ਉਸ ਜ਼ਮਾਨੇ ਦੇ ਵਿੱਚ। ਇਹ ਤਾਂ ਹੋਣਾ ਚਾਹੀਦਾ ਹੀ, ਅਸੀਂ ਖੁੱਲ੍ਹੇ ਹੋਣੇ ਚਾਹੀਦੇ, ਬਾਰਡਰ ਸਾਰੇ ਖੁੱਲ੍ਹੇ ਹੋਣੇ ਚਾਹੀਦੇ, ਬੰਦੇ ਆਮ ਉੱਧਰ ਆਉਣੇ ਜਾਣ ਸਕਦੇ ਆ, ਕਿਉਂਕਿ ਆਪਾਂ ਇੱਕੋ ਤਰ੍ਹਾਂ ਦੇ ਲੋਕ ਹੈਗੇ ਆ, ਇੱਕੋ ਬੋਲੀ ਆਪਣੀ। ਪੰਜਾਬ ਦੇ ਵਿੱਚ ਦੇਖ ਲਓ,
ਪੰਜਾਬੀ ਬੋਲਦੇ ਆਪਾਂ, ਆਪਣਾ ਖਾਣਾ ਸਾਰਾ ਸੇਮ ਆ, ਸਭ ਕੁਝ ਸੇਮ ਆ, ਫਿਰ ਪਤਾ ਨਹੀਂ ਕਿਉਂ ਡਿਵਾਈਡ ਕੀਤਾ ਹੈ ਸਾਨੂੰ। ਇਹ ਤੇ ਗਵਰਨਮੈਂਟਾਂ ਦੀ ਹੈਗੀ ਹੈ ਸਰ। ਪਬਲਿਕ ਜਿਹੜੀ ਹੈਗੀ, ਪਬਲਿਕ ਤੇ ਠੀਕ ਹੈ ਸਭੀ।